ਅੱਜ ਜਿਹੜੀ ਹਾਲਤ ਹੋਈ ਹੈ ਨਾ ਸ਼੍ਰੋਮਣੀ ਅਕਾਲੀ ਦਲ ਦੀ, ਉਹਦੇ ਵਿੱਚ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਹੈ ਡਬੋਨ ਦੇ ਵਿੱਚ। ਆਹੀ ਬੰਗਲਾ ਸਾਹਿਬ ਦੀਆਂ ਸਟੇਜਾਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੇਤਾਵਾਂ ਬਾਰੇ ਕੀ ਬੋਲਿਆ ਗਿਆ, ਤੇ ਹੁਣ ਤੁਸੀਂ ਉਹਨਾਂ ਨਾਲ ਸਾਂਝ ਪਾਈ ਬੈਠੇ ਹੋ। ਹੁਣ ਉਹ ਚੰਗੇ ਹੋ ਗਏ। ਸਿੱਖਾਂ ਦੀ ਰਾਜਸੀ ਹੋਂਦ ਦੀ ਪ੍ਰਤੀਨਿਧਤਾ ਕਰਦੀ ਹੈ ਜਮਾਤ ਸਾਡੀ। ਜਿਹੜਾ ਤੁਹਾਡੀ ਈਨ ਮੰਨ ਲੈਂਦਾ ਹੈ ਉਹ ਕੁਝ ਕਰੀ ਜਾਵੇ, ਉਹ ਸਤਿਕਾਰਯੋਗ ਹੈ। ਜਿਹੜਾ ਤੁਹਾਡੀ ਈਨ ਨਹੀਂ ਮੰਨਦਾ ਜਾਂ ਤੁਹਾਡੇ ਗਲਤ ਫੈਸਲਿਆਂ ਦੇ ਖਿਲਾਫ ਖੜ ਜਾਂਦਾ ਹੈ, ਉਹ ਕਾਂਗਰਸ ਦਾ ਹੋ ਜਾਂਦਾ, ਉਹ ਬੀਜੇਪੀ ਦਾ ਹੋ ਜਾਂਦਾ। ਇਹ ਗੱਲ ਬਿਲਕੁਲ ਸੱਚ ਹੈ ਕਿ ਪੰਜਾਬ ਤੋਂ ਬਾਹਰ ਦੇ ਸਿੱਖਾਂ ਦੀ ਸਾਰ ਜਿਹੜੀ ਹੈ ਉਹ ਪਿਛਲੇ 22-23 ਸਾਲਾਂ ਦੌਰਾਨ ਜਿਹੜਾ ਹੈ ਉਹ ਨਹੀਂ ਲਈ ਗਈ। ਠੀਕ ਹੈ, ਸਾਡੇ ਨਾਲ ਧੱਕੇ ਹੋਏ ਨੇ, ਧੱਕੇ ਹੋ ਰਹੇ ਨੇ ਔਰ ਧੱਕੇ ਹੋਣਗੇ ਵੀ, ਔਰ ਅਸੀਂ ਲੜਦੇ ਰਹੇ ਹਾਂ, ਲੜ ਰਹੇ ਹਾਂ ਔਰ ਲੜਾਂਗੇ ਵੀ ਇਹਨਾਂ ਸਰਕਾਰਾਂ ਦੇ ਨਾਲ। 2 ਤਰੀਕ ਨੂੰ ਜਿਹੜਾ ਜਲਾਓ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਗਟ ਹੋਇਆ, ਉਹ ਦੁਨੀਆ ਭਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਣ ਤੇ ਸਤਿਕਾਰ ਨੂੰ ਪ੍ਰਚਾਰਨ ਦੇ ਲਈ ਇੱਕ ਵੱਡਾ ਸਬਬ ਬਣ ਸਕਦਾ ਸੀ, ਲੇਕਿਨ ਉਹਨੂੰ ਤਹਿਸ ਨਹਿਸ ਕਰ ਦਿੱਤਾ ਗਿਆ। ਸਿਰਫ 10 ਬੰਦਿਆਂ ਨੇ, ਜਿਨ੍ਹਾਂ ਨੂੰ ਪਰੰਪਰਾਵਾਂ ਦੀ ਸਮਝ ਨਹੀਂ ਹੈ, ਜਿਨ੍ਹਾਂ ਨੂੰ ਮਰਿਆਦਾਵਾਂ ਦੀ ਸਮਝ ਨਹੀਂ। ਤੇ ਜੇ ਅਸੀਂ ਨਾ ਜਾਗੇ ਤੇ ਇਹ ਚੰਦ ਕੁ ਲੋਕ ਸਾਡੀਆਂ ਸੰਸਥਾਵਾਂ ਨੂੰ ਇਸੇ ਤਰ੍ਹਾਂ ਬੇਤਲਾ ਕਰਦੇ ਰਹਿਣਗੇ। ਇਹ ਸਾਡੀਆਂ ਪੰਥਕ ਸੰਸਥਾਵਾਂ ਨੂੰ ਐਵੇਂ ਗਲਤ ਮਲਤ ਲਕਬ ਦੇ ਕੇ ਬਦਨਾਮ ਕਰਨ ਦਾ ਯਤਨ ਜਿਹੜਾ ਉਹ ਨਾ ਕਰੋ। ਚਾਹੇ ਉਹ ਹਜੂਰ ਸਾਹਿਬ ਬੋਰਡ ਹੈ, ਚਾਹੇ ਪਟਨਾ ਸਾਹਿਬ ਬੋਰਡ ਹੈ। ਮੰਚ ਦੇ ਉੱਤੇ ਬਿਰਾਜਮਾਨ ਹਾਜ਼ਰੀਨ ਤੇ ਆਪ ਸਾਰੀ ਸੰਗਤ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਗੱਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਦੇ ਕਰੰਟ ਇਸ਼ੂ ਤੇ ਇਹ ਪੰਥਕ ਕਨਵੈਨਸ਼ਨ ਬੁਲਾਈ ਹੈ ਔਰ ਪੂਰੇ ਭਾਰਤ ਚੋਂ ਸਿੰਘ ਸਭਾਵਾਂ, ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਜਿਹੜੇ ਨੇ ਇੱਥੇ ਹਾਜ਼ਰ ਹੋਏ ਨੇ। ਬੜੀ ਵਾਰ ਦਿੱਲੀ ਆਏ ਆ, ਇਸ ਹਾਲ ਦੇ ਵਿੱਚ ਸਮਾਗਮਾਂ ਦੇ ਵਿੱਚ ਹਾਜ਼ਰੀ ਭਰੀ ਹੈ। ਪਹਿਲੀ ਵਾਰ ਅੱਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਦੇ ਉੱਤੇ ਲੱਖੀ ਸ਼ਾਹ ਵਣਜਾਰਾ ਹਾਲ ਦੇ ਵਿੱਚ ਸੰਗਤ ਦਾ ਇਕੱਠ ਵੇਖਿਆ। ਪਰ ਮੈਂ ਆਪ ਜੀ ਦਾ ਵੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ। ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪੰਥਕ ਕਨਵੈਨਸ਼ਨ ਨੂੰ ਆਰਗੇਨਾਈਜ਼ ਕਰਕੇ ਸਿੱਖਾਂ ਦੇ ਕਰੰਟ ਤੇ ਭਖ ਦੇ ਮਸਲੇ ਦੇ ਉੱਤੇ ਚਰਚਾ ਕਰਵਾਈ ਹੈ ਔਰ ਸੰਗਤ ਦੇ ਮਨ ਦੇ ਵਿੱਚ ਖੁਸ਼ੀ ਹੋਈ ਹੈ। ਉੱਥੇ ਇੱਕ IT ਵਿੰਗ ਜਿਹਦਾ ਜ਼ਿਕਰ SCP ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਨੇ ਵੀ ਕੀਤਾ, ਉਹ ਪੂਰਾ ਪੱਬਾਂ ਭਾਰ ਹੋਇਆ ਬੈਠਾ ਹੈ ਇਸ ਇਕੱਠ ਨੂੰ BJP ਦਾ ਇਕੱਠ ਬਣਾਉਣ ਵਾਸਤੇ, ਵੀ ਇਹ BJP ਦਾ ਇਕੱਠ ਹੈ। ਇੱਥੇ ਦਸਤਾਰਾਂ ਵਾਲੇ ਬੈਠੇ ਐ, ਸਿੱਖ ਬੈਠੇ ਐ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਅਸਥਾਨ ਹੈ। ਕਿਸੇ ਦਾ ਭਾਰਤ ਤੋਂ ਬਾਹਰ ਕਿਸੇ ਪਾਰਟੀ ਦੇ ਕਿਸੇ ਨੇਤਾ ਨਾਲ ਕੋਈ ਸੰਬੰਧ ਹੋ ਸਕਦਾ ਹੈ, ਪਰ ਇੱਥੇ ਸਿੱਖਾਂ ਦੇ ਭਖ ਦੇ ਮਸਲੇ ਦੇ ਉੱਤੇ ਚਰਚਾ ਕਰਨ ਵਾਸਤੇ ਜੇ ਅਸੀਂ ਇਕੱਠੇ ਹੋਏ ਹਾਂ ਕਿ ਅਸੀਂ ਐਜ਼ ਏ ਸਿੱਖ ਇਕੱਠੇ ਹੋਏ ਹਾਂ, ਪੰਥ ਦਾ ਅੰਗ ਵਜੋਂ ਇਕੱਠੇ ਹੋਏ ਹਾਂ। ਸ੍ਰੀ ਅਕਾਲ ਤਖਤ ਸਾਹਿਬ ਪੰਥ ਵਾਸਤੇ ਬੜਾ ਮਹਾਨ ਹੈ ਔਰ ਸਰਕਾਰਾਂ ਨੇ ਹਮੇਸ਼ਾ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਨੂੰ ਚੁਣੌਤੀ ਦਿੱਤੀ ਹੈ। ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਥਾਪਨ ਕੀਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਉਦੋਂ ਤੋਂ ਹੀ ਸਰਕਾਰਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਨੂੰ ਜਿਹੜਾ ਹੈ ਉਹ ਵੰਗਾਰਿਆ ਜਾਂਦਾ ਰਿਹਾ ਔਰ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਦਾ ਮੂੰਹ ਤੋੜ ਜਿਹੜਾ ਜਵਾਬ ਦਿੱਤਾ ਹੈ। ਕਈ ਕਹਿੰਦੇ ਨੇ
कि पहली बार होया है कि श्रोमणी अकाली दल जो श्री अकाल तख्त साहब का रख है उन्हें श्री अकाल तख्त साहब को चुनौती दी है। पर मैं आप जी को दस दिया कि श्रोमणी अकाली दल या श्रोमणी अकाली दल का कोई वर्कर या श्रोमणी अकाली दल का श्री अकाल तख्त साहब को समर्पित कोई लीडर श्री अकाल तख्त साहब को चुनौती देने बारे सुपने में भी नहीं सोच सकता। जे श्रोमणी अकाली दल का वर्कर या समर्पित लीडर श्री अकाल तख्त साहब को सुपने दे विच भी चुनौती देने बारे नहीं सोच सकते, फिर कौन है जिहड़ा चुनौती दे रहा है? ये सिर्फ 10 बंदे ने, 10, शायद 11वां ना होवे। और उन्होंने 10 दे विचों 2 तुहाडे दिल्ली दे ने, 8 पंजाब दे ने। और कितनी हैरानी की गल है कि जिहड़े तुहाडे दिल्ली दे ने उन्होंने 4-5 दिन पहले एक स्टेटमेंट दी, मेरे ते दोष लाया कि ज्ञानी हरप्रीत सिंह श्रोमणी अकाली दल जो पंथक जमात है उसका नुकसान कर रहे हैं, उन्होंने तोड़न का यत्न कर रहे हैं। मैं बयान पढ़िया, मैनूं बड़ी हैरानी हुई कि श्रोमणी अकाली दल एक जहाज़ की तरह समुद्र दे विच चलदा पिया सी और जिहड़े 2 बंदियां ने 22-23 साल अपने हाथ दे विच हथौड़ा लैके ते सुंबा लैके, सुंबा कहंदे ने उस टूल नूं जिहड़ा लोहे दे पत्तरे दे विच सुराख करन दा काम करदा, और इन्हां बंदियां ने 22-23 साल हाथ दे विच हथौड़ी फड़ के सुंबे दे नाल उस चलदे होए जहाज़ दे विच छेक कीते, मोरियां कीतियां, सुराख कीते। और जदों जहाज़ डुब्बन लग्या तो फिर उहदे विच सवार हो गए, कहंदे हुण कोई छेक करके दिखावे, इस जहाज़ दे विच हुण कोई गली करके दिखावे, हुण कोई छेक करके दिखावे। एक होर सौखे ढंग नाल समझा देना, एक कार बड़ी रवानगी नाल सोहनी चलदी सी, थौड़ी नाल उस कार नूं नकारा कीता, 22 साल थौड़े मार मार के उस कार नूं बिंगी करते रहे, चिब्बी करते रहे, ते जदों कार खटारा हो गई उहदे उत्ते बह गए, कहंदे हुण कोई डंट पा के दिखावे, असीं कार दे राखे हैं, कोई डंट पा के दिखावे। कहंदे अज जिहड़ी हालत हुई है ना श्रोमणी अकाली दल दी, उहदे विच तुहाडा भी बहुत वड्डा योगदान है डबोन दे विच। आही बंगला साहब दीयां स्टेजां तो श्रोमणी अकाली दल ते श्रोमणी अकाली दल दे उन्हां नेतावां बारे की बोलिया गया। आ चढ़दी कला दे बैठे ने दर्दी साहब, इन्हां कोले वीडियो ने सारियां, उदों लाइव चलदा हुंदा सी, ते हुण तुसीं उन्हां नाल सांझ पाई बैठे हो, हुण वो चंगे हो गए। नाम सरना ब्रदर, वैसे मैं सत्कार करदा, पर देखो कितनी कमाल की गल है। ये 10 बंदे ने जिन्हां ने श्रोमणी अकाली दल का बेड़ा जिहड़ा है वो डोबण दे विच कोई कसर नहीं छड्डी है। जिहड़े 6-6 7-7 फुट के सप खा गए, वो मेरे बारे कहंदे ज्ञानी हरप्रीत सिंह गडोए खांदा, जिहड़े 2-2 इंच के हुंदे, जिन्हां ने 6-6 7-7 फुट के सप निगल लए, वो दोष लाउंदे आ 2-2 इंच के गड़ोए खा गए ने ज्ञानी हरप्रीत सिंह, तां करके जी असीं इन्हां दे खिलाफ हैं। कुछ तो सोचो, सिखां दी रासी होंद दी प्रतिनिधिता करदी है जमात साडी, जिहड़ा तुहाडी ईन मन लैंदा है वो कुछ करी जावे, वो सत्कारयोग है। जिहड़ा तुहाडी ईन नहीं मनदा जां तुहाडे गलत फैसलिਆਂ के खिलाफ खड़ जांदा है, वो कांग्रेस का हो जाता है, वो बीजेपी का हो जाता है, वो कांग्रेस का हो जाता है, वो बीजेपी का हो जाता है। मास्टर तारा सिंह श्रोमणी अकाली दल के एक वाहद प्रधान सन, वो पंजाब तो बाहर के सिखां नूं हमेशा ये गल किया करते सी, और जथेदार गुरचरण सिंह जी टौड़ा भी पंजाब तो बाहर के सिखां नूं एक गल हमेशा किया करते सी
ਉਹ ਕਹਿੰਦੇ ਤੁਸੀਂ ਮਿਨੋਰਟੀ ਦੇ ਵਿੱਚੋਂ, ਤੁਸੀਂ ਆਪਣੀ ਰਾਜਨੀਤਿਕ ਸਾਂਝ ਜਿਹਦੇ ਨਾਲ ਮਰਜ਼ੀ ਰੱਖੋ, ਲੇਕਿਨ ਧਾਰਮਿਕ ਸਾਂਝ ਤੁਹਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਰਹਿਣੀ ਚਾਹੀਦੀ ਹੈ। ਕਿੱਡਾ ਸੋਹਣਾ ਖਿਆਲ ਸੀ ਕਿ ਰਾਜਨੀਤਿਕ ਸਾਂਝ ਤੁਸੀਂ ਜਿਹਦੇ ਨਾਲ ਮਰਜ਼ੀ ਰੱਖੋ, ਕਿਉਂਕਿ ਤੁਸੀਂ ਪੰਜਾਬ ਤੋਂ ਬਾਹਰ ਬਿਜ਼ਨਸ ਕਰਦੇ ਹੋ, ਤੁਹਾਡੇ ਬਿਜ਼ਨਸ ਨੇ, ਤੁਹਾਡੇ ਕਾਰੋਬਾਰ ਨੇ, ਲੇਕਿਨ ਧਾਰਮਿਕ ਤੌਰ ਤੇ ਸਾਂਝ ਜਿਹੜੀ ਹੈ ਤੁਸੀਂ ਆਪਣੀਆਂ ਪੰਥਕ ਸੰਸਥਾਵਾਂ ਦੇ ਨਾਲ ਰੱਖੋ। ਇਹ ਨਿਹਾਇਤ ਜ਼ਰੂਰੀ ਹੈ। ਇਹ ਕਿਹਾ ਕਰਦੇ ਸੀ, ਉਹ ਸਿਆਣਪ ਭਰੇ ਬੋਲ ਬੋਲਿਆ ਕਰਦੇ ਸੀ। ਔਰ ਜਿਵੇਂ ਸਰਦਾਰ ਤਰਲੋਚਨ ਸਿੰਘ ਜੀ ਨੇ ਦੱਸਿਆ, ਇਹ ਗੱਲ ਬਿਲਕੁਲ ਸੱਚ ਹੈ ਕਿ ਪੰਜਾਬ ਤੋਂ ਬਾਹਰ ਦੇ ਸਿੱਖਾਂ ਦੀ ਸਾਰ ਜਿਹੜੀ ਹੈ ਉਹ ਪਿਛਲੇ 22-23 ਸਾਲਾਂ ਦੌਰਾਨ ਜਿਹੜਾ ਹੈ ਉਹ ਨਹੀਂ ਲਈ ਗਈ, ਬਿਲਕੁਲ ਵੀ ਨਹੀਂ ਲਈ ਗਈ। ਪੰਜਾਬ ਤੋਂ ਬਾਹਰਲੇ ਸਿੱਖਾਂ ਦੇ ਰਾਜਨੀਤਿਕ ਹਾਲਾਤ ਕਿੱਦਾਂ ਦੇ ਨੇ, ਕਿਸ ਤਰ੍ਹਾਂ ਉਹਨਾਂ ਦੀ ਰਾਜਨੀਤਿਕ ਜਿਹੜੀ ਹੈ ਉਹ ਮਜ਼ਬੂਤੀ ਹੈ ਨਹੀਂ ਹੈ, ਆਰਥਿਕ ਤੌਰ ਤੇ ਸਿੱਖਾਂ ਦੇ ਪੰਜਾਬ ਤੋਂ ਬਾਹਰ ਹਾਲਾਤ ਕੀ ਨੇ, ਸਮਾਜਿਕ ਤੌਰ ਤੇ ਸਿੱਖਾਂ ਦੇ ਹਾਲਾਤ ਕੀ ਨੇ, ਔਰ ਧਾਰਮਿਕ ਤੌਰ ਤੇ ਸਿੱਖ ਕਿਹੋ ਜਿਹੇ ਨੇ, ਕਦੇ ਸਾਰ ਨਹੀਂ ਲਈ ਹੈ, ਕਦੇ ਸੋਚਿਆ ਨਹੀਂ ਹੈ। ਔਰ ਇਹ ਸਭ ਤੋਂ ਵੱਡਾ ਜਿਹੜਾ ਇਹ ਇੱਕ ਕਿਸਮ ਦਾ ਬਹੁਤ ਵੱਡਾ ਬਲੰਡਰ ਜਿਹੜਾ ਮਿਸਟੇਕ ਹੈ। ਮੈਂ ਵੈਸੇ 60 ਲੱਖ ਸਿੱਖ ਕਹਿੰਦਾ ਹੁੰਦਾ ਸੀ, ਪੰਜਾਬ ਤੋਂ ਬਾਹਰ ਭਾਰਤ ਦੇ ਵਿੱਚ 60 ਲੱਖ ਹੈ, ਸਰਦਾਰ ਤਰਲੋਚਨ ਸਿੰਘ ਜੀ ਕਹਿੰਦੇ 70 ਲੱਖ ਹੈ। ਮੈਂ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਉੱਥੋਂ ਦੀ ਸਿੱਖ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਦਿਆਂ ਇਹ ਕਿਹਾ ਕਿ ਤੁਸੀਂ ਸਾਨੂੰ ਕਹਿੰਦੇ ਹੋ ਕਿ ਤੁਸੀਂ ਉੱਥੇ ਪੰਜਾਬ ਦੇ ਵਿੱਚ ਆਹ ਸਟੇਟਮੈਂਟ ਦਿਓ, ਆਹ ਸਟੇਟਮੈਂਟ ਦਿਓ, ਆਹ ਸਟੇਟਮੈਂਟ ਦਿਓ, ਅਸੀਂ ਦੇ ਦੇਵਾਂਗੇ, ਤੁਸੀਂ ਖੁਸ਼ ਹੋ ਜਾਓਗੇ ਵੀ ਵਾਹ ਕਿਆ ਕਮਾਲ ਦੀ ਸਟੇਟਮੈਂਟ ਦਿੱਤੀ ਹੈ। ਪਰ ਸਾਨੂੰ ਪੰਜਾਬ ਤੋਂ ਬਾਹਰ ਜਿਹੜਾ 60-70 ਲੱਖ ਸਿੱਖ ਵਸਦਾ, ਸਾਨੂੰ ਉਹਦੀ ਵੀ ਫਿਕਰ ਹੈ, ਸਾਨੂੰ ਉਹਦੀ ਵੀ ਫਿਕਰ ਹੈ। ਔਰ ਸਾਨੂੰ ਪਤਾ ਹੈ ਕਿ ਉਹ ਕਿੰਨਾ ਹਾਲਾਤਾਂ ਦੇ ਵਿੱਚ ਜ਼ਿੰਦਗੀ ਜਿਉਂ ਰਿਹਾ। ਸਾਡੀ ਸਟੇਟਮੈਂਟ ਦੇ ਨਾਲ ਉਹਨਾਂ ਨੂੰ ਦਿੱਕਤ ਖੜੀ ਹੋਏਗੀ। ਜਿਸ ਸਟੇਟਮੈਂਟ ਦੇ ਨਾਲ ਦਿੱਕਤ ਖੜੀ ਹੋਏਗੀ ਅਸੀਂ ਉਹ ਸਟੇਟਮੈਂਟ ਦੇਣ ਤੋਂ ਗੁਰੇਜ਼ ਕਰਾਂਗੇ। ਠੀਕ ਹੈ, ਸਾਡੇ ਨਾਲ ਧੱਕੇ ਹੋਏ ਨੇ, ਧੱਕੇ ਹੋ ਰਹੇ ਨੇ, ਔਰ ਧੱਕੇ ਹੋਣਗੇ ਵੀ, ਔਰ ਅਸੀਂ ਲੜਦੇ ਰਹੇ ਹਾਂ, ਲੜ ਰਹੇ ਹਾਂ ਔਰ ਲੜਾਂਗੇ ਵੀ ਇਹਨਾਂ ਸਰਕਾਰਾਂ ਦੇ ਨਾਲ, ਇਹਨਾਂ ਨਾਲ ਲੜਾਂਗੇ ਵੀ, ਇਹਨਾਂ ਨਾਲ ਬੈਠਾਂਗੇ ਵੀ। ਇਸ ਕਰਕੇ ਫੇਰ ਹੀ ਅਸੀਂ ਜਿਹੜਾ ਹੈ ਉਹ ਬੁਲੰਦੀਆਂ ਨੂੰ ਛੂਹਾਂਗੇ। ਇਹ ਕੂਟਨੀਤੀ ਹੈ, ਇਹ ਡਿਪਲੋਮੈਸੀ ਹੈ, ਕਿਉਂਕਿ ਅਸੀਂ ਆਪਣੇ ਮਸਲੇ ਹੱਲ ਕਰਵਾਉਣੇ ਨੇ। ਅਸੀਂ ਸਿੱਖਾਂ ਨੂੰ ਫਾਈਨੈਂਸ਼ਲੀ ਮਜ਼ਬੂਤ ਰੱਖਣਾ ਹੈ, ਅਸੀਂ ਸਿੱਖਾਂ ਨੂੰ ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ ਔਰ ਰਾਜਨੀਤਿਕ ਤੌਰ ਤੇ ਵੀ ਮਜ਼ਬੂਤ ਰੱਖਣਾ। ਅੱਜ ਸ੍ਰੀ ਅਕਾਲ ਤਖਤ ਸਾਹਿਬ ਜਿੱਥੋਂ 2 ਤਰੀਕ ਨੂੰ ਹੁਕਮਨਾਮਾ ਹੋਇਆ ਔਰ ਵਿਦੇਸ਼ਾਂ ਦੀਆਂ ਅਖਬਾਰਾਂ ਨੇ ਫਰੰਟ ਪੇਜ ਦੇ ਉੱਤੇ ਇਹ ਖਬਰਾਂ ਲਾਈਆਂ ਕਿ ਸਿੱਖਾਂ ਕੋਲੇ ਇਸ ਤਰ੍ਹਾਂ ਦਾ ਨਿਜ਼ਾਮ ਹੈ, ਇਸ ਤਰ੍ਹਾਂ ਦਾ ਪ੍ਰਬੰਧ ਹੈ ਕਿ ਵੱਡੇ ਤੋਂ ਵੱਡੇ ਆਗੂ ਨੂੰ ਵੀ ਉੱਥੇ ਤਲਬ ਕਰ ਲਿਆ ਜਾਂਦਾ ਹੈ ਔਰ ਪੁੱਛਿਆ ਜਾਂਦਾ ਹੈ ਕਿ ਤੁਸੀਂ ਗਲਤੀ ਕੀਤੀ ਕਿ ਨਹੀਂ ਕੀਤੀ। ਔਰ ਨੈਸ਼ਨਲ ਚੈਨਲਾਂ ਦੇ ਉੱਤੇ, ਨੈਸ਼ਨਲ ਮੀਡੀਆ ਦੇ ਉੱਤੇ ਵੱਡੇ ਵੱਡੇ ਪੱਤਰਕਾਰਾਂ ਨੇ ਇਹਦੇ ਤੇ ਸਟੋਰੀਆਂ ਕੀਤੀਆਂ। ਤੁਸੀਂ ਦੇਖੋ YouTube ਦੇ ਉੱਤੇ ਪਈਆਂ ਨੇ। क्या है अकाल तख्त साहब जो तलब कर लेता है, लेकिन 10 बंदियां ने श्री अकाल तख्त साहब के 2 दसंबर ਨੂੰ पैदा हुए जलाओ ਨੂੰ मिट्टी च रोलण का काम किया। ਉਹ ਸਾਡੇ ਪ੍ਰਚਾਰ ਦਾ ਵਸੀਲਾ ਬਣ ਸਕਦਾ ਸੀ। 2 ਤਰੀਕ ਨੂੰ ਜਿਹੜਾ ਜਲਾਓ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਗਟ ਹੋਇਆ, ਉਹ ਦੁਨੀਆ ਭਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਣ ਤੇ ਸਤਿਕਾਰ ਨੂੰ ਪ੍ਰਚਾਰਨ ਦੇ ਲਈ ਇੱਕ ਵੱਡਾ ਸਬਬ ਬਣ ਸਕਦਾ ਸੀ, ਲੇਕਿਨ ਉਹਨੂੰ ਤਹਿਸ ਨਹਿਸ ਕਰ ਦਿੱਤਾ ਗਿਆ। ਸਿਰਫ 10 ਬੰਦਿਆਂ ਨੇ, ਜਿਨ੍ਹਾਂ ਨੂੰ ਪਰੰਪਰਾਵਾਂ ਦੀ ਸਮਝ ਨਹੀਂ ਹੈ, ਜਿਨ੍ਹਾਂ ਨੂੰ ਮਰਿਆਦਾਵਾਂ ਦੀ ਸਮਝ ਨਹੀਂ ਹੈ, ਜਿਨ੍ਹਾਂ ਨੂੰ ਇਤਿਹਾਸ ਦੀ ਸਮਝ ਨਹੀਂ ਹੈ, ਜਿਨ੍ਹਾਂ ਨੂੰ ਬਾਣੀ ਦੀ ਸਮਝ ਨਹੀਂ ਹੈ। ਅੱਜ ਜ਼ਰੂਰਤ ਹੈ ਅਸੀਂ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰੀਏ, ਔਰ ਸੰਸਥਾਵਾਂ ਨੂੰ ਮਜ਼ਬੂਤ ਜੇ ਕੋਈ ਕਰ ਸਕਦਾ ਹੈ ਤੇ ਮੈਂ ਸਮਝਦਾ ਕਿ ਉਹ ਅੱਜ ਸਿੱਖ ਯੂਥ ਕਰ ਸਕਦਾ ਹੈ। ਮੈਂ ਦਿੱਲੀ ਦੇ ਸਿੱਖ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਉਠੋ,
ਤੁਹਾਡੇ ਮੋਢਿਆਂ ਦੇ ਉੱਤੇ ਇਹਨਾਂ ਸੰਸਥਾਵਾਂ ਨੂੰ ਸੰਭਾਲਣ ਦੀ ਵੱਡੀ ਜ਼ਿੰਮੇਵਾਰੀ ਹੈ ਔਰ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਪਹਿਚਾਣੋ। ਇਹਨਾਂ ਸੰਸਥਾਵਾਂ ਦੇ ਨਾਲ ਜੁੜ ਕੇ ਇਹਨਾਂ ਸੰਸਥਾਵਾਂ ਦੀ ਮਜ਼ਬੂਤੀ ਕਰਨ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਓ। ਦਿੱਲੀ ਦੇ ਸਿੱਖ ਨੌਜਵਾਨ ਇਕੱਠੇ ਹੋਣ। ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕਰਾਂਗਾ ਕਿ ਜਿਵੇਂ ਅੱਜ ਦੀ ਇਹ ਪੰਥਕ ਕਨਵੈਨਸ਼ਨ ਬੁਲਾਈ ਹੈ, ਉਵੇਂ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਦਾ ਵੀ ਵੱਡਾ ਜਿਹੜਾ ਉਹ ਭਰਵਾਂ ਇਕੱਠ ਕੀਤਾ ਜਾਏ ਔਰ ਉਸ ਇਕੱਠ ਦੇ ਵਿੱਚ ਨੌਜਵਾਨਾਂ ਨੂੰ ਜਿਹੜਾ ਹੈ ਉਹ ਹਲੂਣਿਆ ਜਾਏ ਕਿ ਉੱਠ ਕੇ ਗੁਰੂ ਘਰਾਂ ਦੇ ਪ੍ਰਬੰਧ ਦੇ ਨਿਜ਼ਾਮ ਦੀ ਜਿਹੜਾ ਉਹ ਮਜ਼ਬੂਤੀ ਲਈ ਆਪਣਾ ਯੋਗਦਾਨ ਪਾਓ। ਫਿਰ ਜੇ ਸਾਡਾ ਯੂਥ ਚੱਲ ਪਿਆ ਨਾ, ਸਾਡਾ ਨੌਜਵਾਨ ਚੱਲ ਪਿਆ, ਤਾਂ ਜਿਹੜੀ ਸਮੱਸਿਆ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਇਹ ਸਮੱਸਿਆ ਜਿਹੜੀ ਹੈ ਉਹ ਖਤਮ ਹੋ ਜਾਏਗੀ। ਕਿਉਂਕਿ ਅੱਜ ਦਾ ਜਿਹੜਾ ਯੂਥ ਹੈ ਨਾ, ਇਹ ਪੜ੍ਹਿਆ ਲਿਖਿਆ ਤੇ ਵਿਜ਼ਨਰੀ ਹੈ। ਅੱਜ ਦਾ ਜਿਹੜਾ ਯੂਥ ਹੈ ਉਹ ਪੜ੍ਹਿਆ ਲਿਖਿਆ ਔਰ ਵਿਜ਼ਨਰੀ ਹੈ ਔਰ ਉਹਨੂੰ ਇੰਟਰਨੈਸ਼ਨਲ ਜੀਓਪੋਲਿਟਿਕਸ ਦੀ ਵੀ ਸਮਝ ਹੈ। ਇਸ ਕਰਕੇ ਨੌਜਵਾਨਾਂ ਦਾ ਸੰਸਥਾਵਾਂ ਦੇ ਪ੍ਰਬੰਧ ਦੇ ਵਿੱਚ ਆਉਣਾ ਜਿਹੜਾ ਹੈ ਉਹ ਵਕਤ ਦੀ ਸਭ ਤੋਂ ਵੱਡੀ ਜਿਹੜੀ ਹੈ ਉਹ ਜ਼ਰੂਰਤ ਹੈ। ਮੈਂ ਇਹੋ ਹੀ ਤੁਹਾਨੂੰ ਅਪੀਲ ਕਰਦਾ ਕਿ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤੀ ਕਰਨ ਵਾਲੇ ਪਾਸੇ ਤੁਰੀਏ, ਸੰਸਥਾਵਾਂ ਨੂੰ ਮਜ਼ਬੂਤ ਕਰੀਏ। ਤੇ ਜੇ ਅਸੀਂ ਨਾ ਜਾਗੇ ਤੇ ਇਹ ਚੰਦ ਕੁ ਲੋਕ ਸਾਡੀਆਂ ਸੰਸਥਾਵਾਂ ਨੂੰ ਇਸੇ ਤਰ੍ਹਾਂ ਪੇਤਲਾ ਕਰਦੇ ਰਹਿਣਗੇ, ਜਿਸ ਤਰ੍ਹਾਂ ਪੇਤਲਾ ਕਰਨ ਦਾ ਯਤਨ ਜਿਹੜਾ ਹੈ ਉਹ ਪਿਛਲੇ ਸਮੇਂ 'ਚ ਹੋਇਆ। ਮੈਂ ਜਿੱਥੇ ਅੰਤ ਦੇ ਵਿੱਚ, ਕਿਉਂਕਿ ਬਹੁਤ ਲੰਬੇ ਵਕਤ ਤੋਂ ਤੁਸੀਂ ਬੈਠੇ ਹੋ, ਮੈਂ ਜਿੱਥੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਤੁਹਾਡਾ ਧੰਨਵਾਦ ਕਰਦਾ, ਉੱਥੇ ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ। ਔਰ ਮੈਂ ਫਿਰ ਕਹਿਣਾ, ਲਾਈਵ ਚੱਲ ਰਿਹਾ, ਇਹ ਪੰਥਕ ਕਨਵੈਨਸ਼ਨ ਹੈ, ਇੱਥੇ ਸਿੱਖ ਬੈਠੇ ਨੇ, ਇੱਥੇ ਸਿੱਖ ਬੈਠੇ ਨੇ, ਇੱਥੇ ਕੋਈ ਕਾਂਗਰਸ ਜਾਂ ਬੀਜੇਪੀ ਨਹੀਂ ਬੈਠੀ ਹੈ। ਕਾਂਗਰਸ, ਬੀਜੇਪੀ ਔਰ ਇਹ ਲਕਬ ਦੇ ਕੇ ਇਸ ਪੰਥਕ ਕਨਵੈਨਸ਼ਨ ਨੂੰ ਬਦਨਾਮ ਕਰਨ ਦਾ ਯਤਨ ਕਰਨ ਵਾਲੇ ਜਿਹੜੇ ਹੈ, ਇਹ ਧਿਆਨ ਦੇ ਨਾਲ ਸੁਣ ਲੈਣ। ਪਿਛਲੇ 4-5 ਦਿਨ ਪਹਿਲਾਂ ਤੁਸੀਂ ਆਪਣੇ ਪ੍ਰੋਗਰਾਮਾਂ ਤੇ ਵੀ ਝਾਤ ਮਾਰ ਲਿਓ ਜੀ। ਇਹ ਪੰਥਕ ਕਨਵੈਨਸ਼ਨ ਹੈ ਔਰ ਬੁਲਾਈ ਕਿਸਨੇ ਹੈ? ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੁਲਾਈ ਹੈ। ਇਹ ਹਰਮੀਤ ਸਿੰਘ ਕਾਲਕਾ ਨੇ ਨਹੀਂ ਬੁਲਾਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਜਥੇਬੰਦੀ, ਪੰਥ ਦੀ ਜਮਾਤ ਹੈ, ਪੰਥ ਦੀ ਧਰੋਹਰ ਹੈ। ਇਹ ਕਿਸੇ ਕਾਂਗਰਸ ਜਾਂ ਬੀਜੇਪੀ ਦੀ ਨਹੀਂ ਹੈ। ਔਰ ਇਸ ਕਮੇਟੀ ਨੂੰ ਸਥਾਪਿਤ ਕਰਨ ਵਾਸਤੇ ਵੀ ਬੜਾ ਜ਼ੋਰ ਲੱਗਿਆ ਦਿੱਲੀ ਦੇ ਸਿੱਖਾਂ ਦਾ। ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਥਾਪਿਤ ਕਰਨ ਵਾਸਤੇ ਸ਼ਹੀਦੀਆਂ ਦੇਣੀਆਂ ਪਈਆਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬਣਾਉਣ ਵਾਸਤੇ ਬੜੇ ਸਿੱਖਾਂ ਨੇ ਤਰੱਦਦ ਕੀਤੇ ਨੇ, ਬੜੇ ਯਤਨ ਹੋਏ ਨੇ। ਇਸ ਕਰਕੇ ਇਹ ਸਾਡੀਆਂ ਪੰਥਕ ਸੰਸਥਾਵਾਂ ਨੂੰ ਐਵੇਂ ਗਲਤ ਮਲਤ ਲਕਬ ਦੇ ਕੇ ਬਦਨਾਮ ਕਰਨ ਦਾ ਯਤਨ ਜਿਹੜਾ ਹੈ ਉਹ ਨਾ ਕਰੋ। ਚਾਹੇ ਉਹ ਹਜੂਰ ਸਾਹਿਬ ਬੋਰਡ ਹੈ, ਚਾਹੇ ਪਟਨਾ ਸਾਹਿਬ ਬੋਰਡ ਹੈ, ਉਹ ਸਾਡਾ ਇੰਤਜ਼ਾਮੀਆ ਜਿਹੜਾ ਹੈ ਉਹ ਸਿਸਟਮ ਹੈ ਔਰ ਸਿੱਖ ਚਲਾਉਂਦੇ ਨੇ, ਸਿੱਖ ਪ੍ਰਬੰਧ ਕਰਦੇ ਨੇ ਔਰ ਇਹਨਾਂ ਐਕਟਾਂ ਦੇ ਵਿਧਾਨ ਦੇ ਵਿੱਚ ਲਿਖਿਆ ਤੇ ਉਸ ਮੁਤਾਬਕ ਸਿੱਖ ਚਲਾਉਂਦੇ ਨੇ। ਅੱਜ ਦੇ ਨਹੀਂ ਚਲਾਉਂਦੇ, 50-50, 60-60, 70-70 ਸਾਲ ਤੋਂ ਚਲਾ ਰਹੇ ਨੇ। ਅੱਜ ਦੀ ਉੱਥੇ ਤੁਹਾਡੀ ਸੁਣਵਾਈ ਬੰਦ ਹੋ ਗਈ ਹੈ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਬੀਜੇਪੀ ਦੇ ਅੰਡਰ ਹੋ ਗਿਆ ਜਾਂ ਕਾਂਗਰਸ ਦੇ ਅੰਡਰ ਹੋ ਗਿਆ। ਨਾ ਕਰੋ ਬਦਨਾਮ ਆਪਣੀਆਂ ਸੰਸਥਾਵਾਂ ਨੂੰ, ਨਾ ਇਸ ਤਰ੍ਹਾਂ ਆਪਣੀਆਂ ਸੰਸਥਾਵਾਂ ਨੂੰ ਜਿਹੜਾ ਹੈ ਉਹ ਤੁਸੀਂ ਜਲੀਲ ਕਰੋ। ਕਿਉਂਕਿ ਜੇ ਸੰਸਥਾਵਾਂ ਕਮਜ਼ੋਰ ਕਰੋਗੇ ਨਾ, ਇਹ ਸੰਸਥਾਵਾਂ ਰੀੜ੍ਹ ਦੀ ਹੱਡੀ ਹੁੰਦੀਆਂ। ਜੇ ਸੰਸਥਾਵਾਂ ਕਮਜ਼ੋਰ ਕਰੋਗੇ ਤੇ ਤੁਸੀਂ ਖੁਦ ਕਮਜ਼ੋਰ ਹੋ ਜਾਓਗੇ। ਜੇ ਕਿਸੇ ਪ੍ਰਬੰਧਕਾਂ ਨਾਲ ਜੇ ਪ੍ਰਬੰਧ ਸੰਭਾਲ ਰਹੇ ਸਾਡੇ ਵਿਚਾਰ ਨਹੀਂ ਮਿਲਦੇ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਕਹਿ ਦਈਏ ਸਰਕਾਰ ਦੀ, ਠੀਕ ਹੈ ਸਾਡੇ ਵਿਚਾਰ ਨਹੀਂ ਮਿਲਦੇ, ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਸਰਕਾਰ ਦੀ ਹੋ ਗਈ ਜਾਂ ਸਰਕਾਰ ਨੇ ਕਬਜ਼ਾ ਕਰ ਲਿਆ। ਇਸ ਕਰਕੇ ਸਾਧ ਸੰਗਤ ਜੀ, ਮੈਂ ਫਿਰ ਆਪ ਜੀ ਨੂੰ ਜਿਹੜਾ ਹੈ ਉਹ ਇਹ ਅਪੀਲ ਕਰਦਾ, ਖਾਸ ਤੌਰ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਉੱਠੋ, ਜਾਗੋ, ਆਪਣੀਆਂ ਸੰਸਥਾਵਾਂ ਦੀ ਪਹਿਰੇਦਾਰੀ ਕਰੋ। ਸਾਡੀਆਂ ਸੰਸਥਾਵਾਂ ਬੁਲੰਦੀ ਛੋਣਗੀਆਂ। ਇੰਨੇ ਸ਼ਬਦਾਂ ਦੇ ਨਾਲ ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਆਪ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ, ਕਿਉਂਕਿ ਇਹ ਪੰਥਕ ਕਨਵੈਨਸ਼ਨ ਬੁਲਾਉਣੀ ਜਿਹੜੀ ਹੈ ਅੱਜ ਦੇ ਵਕਤ ਦੀ
ਬਹੁਤ ਵੱਡੀ ਜ਼ਰੂਰਤ ਸੀ। ਔਰ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਿੰਨੇ ਵੀ ਅਹੁਦੇਦਾਰ ਇੱਥੇ ਬੈਠੇ ਨੇ ਉਹ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਪੰਥਕ ਜ਼ਰੂਰਤ ਨੂੰ ਸਮਝ ਕੇ ਅੱਜ ਏਡੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦਾ ਇਕੱਠ ਜਿਹੜਾ ਹੈ ਦਿੱਲੀ ਦੇ ਵਿੱਚ ਸੱਦਿਆ। ਮੈਂ ਦਿਲ ਦੀਆਂ ਗਹਿਰਾਈਆਂ ਚੋਂ ਫਿਰ ਧੰਨਵਾਦ ਕਰਦਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਪਾਵਨ ਅਸਥਾਨ ਤੇ ਆਪਾਂ ਆਏ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।